ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 21 ਅਗਸਤ ਦਿਨ ਐਤਵਾਰ ਅਤੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਨਾਲ ਸੁਬਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਂਸਨ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਬਿੱਲਾ ਸਿੰਘ ਏੜਾ ਜੀ ਸੈਨ ਹੋਜ਼ੇ ਤੋਂ ਅਤੇ ਪ੍ਰਿਤਪਾਲ ਸਿੰਘ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਹ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਤੇ 4087227698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਬਲਦੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਵਾਦੀ ਦੇ ਵਿੱਚ ਹਿੰਸਾ ਜਾਰੀ ਜੀ। ਹਿੰਸਾ ਉੱਤੇ ਰੁਕਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੀ। ਜਿਹੜੀ ਫੌਜ ਆ ਭਾਰਤ ਦੀ, ਉਹਨੇ ਕਸ਼ਮੀਰ ਦੇ ਤੰਗਧਾਰ ਜਿਹੜਾ ਸੈਕਟਰ ਹੈ ਉਹਦੇ ਵਿੱਚ ਕੰਟਰੋਲ ਰੇਖਾ ਦੇ ਉੱਤੇ ਘੁਸਪੈਠ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹਨੂੰ ਨਾਕਾਮ ਕੀਤਾ ਔਰ 3 ਦਹਿਸ਼ਤਗਰਦ ਜਿਹੜੇ ਨੇ ਉਹਨੂੰ ਮਾਰਨ ਦਾ ਜਿਹੜਾ ਜੀ ਦਾਅਵਾ ਕੀਤਾ। ਵਾਦੀ ਦੇ ਹਾਲਾਤਾਂ ਦੇ ਵਿੱਚ ਲਗਾਤਾਰ 44ਵੇਂ ਦਿਨ ਵੀ ਕੋਈ ਸੁਧਾਰ ਜਿਹੜਾ ਜੀ ਉਹ ਨਹੀਂ ਆ ਰਿਹਾ। ਅਸ਼ਾਂਤ ਇਲਾਕਿਆਂ ਦੇ ਵਿੱਚ ਕਰਫਿਊ ਜਾਰੀ ਆ। ਸ਼ਾਮ ਵੇਲੇ ਪ੍ਰਦਰਸ਼ਨਕਾਰੀ ਤੇ ਸੁਰੱਖਿਆ ਬਲਾਂ ਦੇ ਵਿਚਕਾਰ ਜਿਹੜਾ ਜੀ ਫਤਿਹ ਕਦਲ ਇਲਾਕੇ ਦੇ ਵਿੱਚ ਝੜਪਾਂ ਹੋਈਆਂ, ਜਿਹਦੇ ਵਿੱਚ ਇੱਕ ਜ਼ਖਮੀ ਹੋਇਆ ਇਰਫਾਨ ਅਹਿਮਦ ਨਾਮ ਦਾ ਵਿਅਕਤੀ ਜਿਹੜਾ ਸੀਗਾ ਜੀ, ਉਹਨੇ ਹਸਪੀਟਲ ਦੇ ਵਿੱਚ ਦਮ ਤੋੜ ਦਿੱਤਾ। ਮਰਨ ਵਾਲਿਆਂ ਦੀ ਗਿਣਤੀ ਜਿਹੜੀ ਇਹਨਾਂ 44 ਦਿਨਾਂ ਦੇ ਵਿੱਚ 65 ਹੋ ਗਈ ਹੈ। ਜਿਹੜੇ ਅਰੁਣ ਜੇਤਲੀ ਨੇ ਵਿੱਤ ਮੰਤਰੀ, ਉਹਨਾਂ ਨੇ ਕਸ਼ਮੀਰ ਦੇ ਹਾਲਾਤ ਨੂੰ ਗੰਭੀਰ ਮੰਨਿਆ। ਇਹ ਕਿਹਾ ਕਿ ਉੱਥੇ ਪਥਰਾਓ ਕਰਨ ਵਾਲੇ ਜਿਹੜੇ ਆ ਜੀ ਉਹ ਸੱਤਿਆਗ੍ਰਹੀ ਨਹੀਂ ਹੋ ਸਕਦੇ, ਸਗੋਂ ਉਹ ਹਮਲਾਵਰ ਨੇ। ਉਹਨਾਂ ਨੇ ਐਲਾਨ ਕੀਤਾ ਜੀ ਕਿ ਕਸ਼ਮੀਰ ਦੇ ਵਿੱਚ ਹਿੰਸਕ ਵਾਰਦਾਤਾਂ ਸ਼ਾਮਲ ਵਿਅਕਤੀਆਂ ਦੇ ਨਾਲ ਕੋਈ ਸਮਝੌਤਾ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਉਧਰ ਕਸ਼ਮੀਰ ਦੇ ਹਾਲਾਤ ਦਾ ਸਿਆਸੀ ਹੱਲ ਲੱਭਣ ਦੇ ਵਾਸਤੇ ਜੰਮੂ ਕਸ਼ਮੀਰ ਦੀਆਂ ਵਿਰੋਧੀ ਪਾਰਟੀਆਂ ਦਾ ਵਫਦ ਜਿਹੜਾ ਜੀ ਉਹ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕਰ ਸਕਦਾ ਹੈ। ਸੋ ਇਹ ਹਾਲਾਤ ਜਿਹੜੇ ਨੇ, ਜਾਂ ਜਿਹੋ ਜਿਹਾ ਅਰੁਣ ਜੇਤਲੀ ਹੋਰਾਂ ਦਾ ਬਿਆਨ ਆਇਆ ਜੀ, ਉਹਦੇ ਤੋਂ ਲੱਗਦਾ ਨੀਗਾ ਕਿ ਸਰਕਾਰ ਜਿਹੜੀ ਹੈ ਜੀ ਉਹ ਕਿਸੇ ਵੀ ਤਰੀਕੇ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਨ ਦੇ ਰੌਂ ਦੇ ਵਿੱਚ ਹੋ ਸਕਦੀ ਆ। ਔਰ ਉਹਨਾਂ ਨੇ ਜਿਵੇਂ ਕਿਹਾ ਕਿ ਇਹ ਸੱਤਿਆਗ੍ਰਹੀ ਨਹੀਂ, ਹਮਲਾਵਰ ਨੇ ਤੇ ਇਹਨਾਂ ਦੇ ਨਾਲ ਸਖਤੀ ਨਾਲ ਨਿਪਟਿਆ ਜਾਊਗਾ। ਜੀ ਜੀ। ਅਗਲੀ ਜੇ ਆਪਾਂ ਪੰਨੂ ਜੀ ਗੱਲ ਕਰਦੇ ਹਾਂ, ਕਾਲੀ ਸੂਚੀ ਦੇ ਵਿੱਚ ਕਿੰਨੇ ਬੰਦੇ ਨੇ, ਇਸੇ ਦੇ ਉੱਤੇ ਭੰਬਲ ਭੂਸਾ ਆ। ਇਹ ਆਪਣੇ ਆਪ 'ਚ ਵੱਡਾ ਭੰਬਲ ਭੂਸਾ ਜੀ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਪੰਜਾਬ ਦੇ ਆਪਾਂ ਗੱਲ ਕਰ ਲਈਏ ਕਰਜ਼ੇ ਦੀ। ਜੀ ਜੀ ਜੀ। ਪੰਜਾਬ ਦੇ ਕਰਜ਼ੇ ਦੇ ਬਾਰੇ ਦੇ ਵਿੱਚ ਤੁਹਾਨੂੰ ਯਾਦ ਹੋਣਾ, ਇੰਦਰ ਕੁਮਾਰ ਗੁਜਰਾਲ ਹੋਰਾਂ ਦਾ ਬੜਾ ਵੱਡਾ ਮਾਨ ਸਨਮਾਨ ਇੱਥੇ ਰੱਖਿਆ ਗਿਆ ਸੀਗਾ ਪੰਜਾਬ ਦੇ ਵਿੱਚ। ਪੰਜਾਬ ਦਾ ਸਪੂਤ, ਭਾਰਤ ਦਾ ਸਪੂਤ ਜਿਹੜਾ ਜੀ ਉਹ ਕਹਿ ਕੇ ਉਹਨਾਂ ਨੂੰ ਵਡਿਆਇਆ ਗਿਆ ਸੀ। ਉਹਨਾਂ ਦਾ ਜਿਹੜਾ ਮੁੰਡਾ ਜੀ ਉਹ ਅਜੇ ਤੱਕ ਮਲਾਈ ਖਾਈ ਜਾਂਦਾ ਉਸ ਚੀਜ਼ ਦੀ ਕਿ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹਨਾਂ ਨੇ ਕਰਜ਼ਾ ਮਾਫ਼ ਕੀਤਾ ਪੰਜਾਬ ਦਾ। ਮੁੜ ਕੇ ਕਰਜ਼ਾ ਮਾਫ਼ ਜਿਹੜਾ ਸੀਗਾ ਜੀ ਉਹ ਅਟਲ ਬਿਹਾਰੀ ਵਾਜਪੇਈ ਹੋਰਾਂ ਤੋਂ ਵੀ ਕਰਾਇਆ ਗਿਆ। ਉਦੋਂ ਨੂੰ ਵੀ ਬੜਾ ਜਿਹੜਾ ਜੀ ਸੱਦਿਆ ਗਿਆ, ਇੱਥੇ ਮਾਨ ਸਨਮਾਨ ਦਿੱਤਾ ਗਿਆ ਜੀ ਕਿ ਕਰਜ਼ਾ ਇਹਨਾਂ ਨੇ ਮਾਫ਼ ਕੀਤਾ। ਹੁਣ ਜਿਹੜੀਆਂ ਪਿਛਲੇ ਦਿਨਾਂ 'ਚ ਕਹਾਣੀਆਂ ਸਾਹਮਣੇ ਆਈਆਂ ਨੇ ਉਹ ਕਹਿੰਦੀਆਂ ਜੀ ਕਰਜ਼ਾ ਨਾ ਗੁਜਰਾਲ ਸਾਹਿਬ ਮਾਫ਼ ਕਰ ਸਕੇ, ਨਾ ਵਾਜਪੇਈ ਮਾਫ਼ ਜਿਹੜਾ ਜੀ ਉਹ ਕਰ ਸਕੇ, ਉਹ ਜਿਉਂਦਾ ਤਿਉਂ ਖੜਾ। ਕੁਛ ਇਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਜੀ ਉਹ ਕਾਲੀ ਸੂਚੀ ਦੀ ਵੀ ਜਿਹੜੀ ਆ ਉਹ ਕਹੀ ਜਾ ਸਕਦੀ ਹੈ। ਕਾਲੀ ਸੂਚੀ ਦੇ ਵਿੱਚ ਨਾਮ ਕਿੰਨੇ ਨੇ ਇਹਦੇ ਬਾਰੇ ਜੇ ਸੂਬਾ ਸਰਕਾਰ ਜਾਂ ਜਿਹੜੀ ਸੈਂਟਰ ਦੀ ਸਰਕਾਰ ਹੈ, ਗ੍ਰਹਿ ਮੰਤਰਾਲਿਆਂ ਦੀ ਗੱਲ ਕਰੀਏ ਤਾਂ ਇਹ ਸਾਰੇ ਅਟਕਲਾਂ ਜਿਹੜੀਆਂ ਜੀ ਉਹ ਮਾਰੀ ਜਾਂਦੇ ਨੇ। ਇਹ ਬਣਾਈ ਕਿਉਂ ਗਈ ਹੈ, ਇਹਦੇ ਵੱਲ ਕੋਈ ਨਹੀਂ ਜਾਂਦਾ ਜੀ। ਕੌਣ ਲੋਕ ਇਹਦੇ 'ਚ ਸ਼ਾਮਲ ਕੀਤੇ ਗਏ ਨੇ, ਕਿਹੋ ਜਿਹੇ ਗੰਭੀਰ ਕੇਸ ਨੇ ਉਹਨਾਂ ਦੇ ਉੱਤੇ। ਜੇ ਕਿਸੇ ਦੇ ਉੱਤੇ ਕੋਈ ਗੰਭੀਰ ਕੇਸ ਹੈ, ਅਦਾਲਤ ਦੇ ਵਿੱਚ ਚੱਲਿਆ ਤਾਂ ਉਹ ਪ੍ਰੋਕਲੇਮਡ ਅਫੈਂਡਰ ਹੋਊਗਾ, PO ਹੋਊਗਾ, ਭਗੌੜਾ ਹੋਊਗਾ। ਪਰ ਜੇ ਕਿਸੇ ਉੱਤੇ ਕੇਸ ਹੀ ਨਹੀਂ ਚੱਲਿਆ ਫਿਰ ਉਹਨਾਂ ਨੂੰ ਕਾਲੀ ਸੂਚੀ ਦੇ ਵਿੱਚ ਕਿਉਂ ਰੱਖਿਆ ਆ, ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਹੈ ਜੀ। ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਮਈ 2010 ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜੀ ਭੇਜੀ ਗਈ ਗਿਣਤੀ ਸੀਗੀ, ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਮਈ 2012 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜਾ ਹਲਫਨਾਮਾ ਦਾਖਲ ਕੀਤਾ ਗਿਆ ਸੀ, ਇਹ ਆਪਸ ਦੇ ਵਿੱਚ ਮੇਲ ਹੀ ਨਹੀਂ ਖਾਂਦੇ ਜੀ। ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਦਾਅਵਾ ਕੀਤਾ ਕਿ ਉਹਨੇ 4 ਸਾਲਾਂ ਦੇ ਵਿੱਚ ਕੁੱਲ 225 ਨਾਂ ਜਿਹੜੇ ਆ ਜੀ ਹਟਾਤੇ ਆ। ਤੇ ਹੁਣ ਕੇਂਦਰ ਦੀ ਸਰਕਾਰ ਇਹ ਕਹਿੰਦੀ ਆ ਕਿ ਹੁਣ ਇਸ ਕਾਲੀ ਸੂਚੀ ਦੇ ਵਿੱਚ ਸਿਰਫ ਜਿਹੜੇ ਆ ਜੀ ਉਹ
73 ਨਾਮ ਜਿਹੜੇ ਆ ਉਹ ਰਹਿ ਗਏ ਆ। ਬਾਕੀ ਜਿਹੜਾ ਜੀ ਅਸੀਂ ਹਟਾਤੇ ਨੇ। ਜਦੋਂ ਕਿ ਮਾਰਚ 2010 ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ 185 ਨਾਵਾਂ ਵਾਲੀ ਸੂਚੀ ਪੰਜਾਬ ਸਰਕਾਰ ਨੂੰ ਕਾਂਟ ਛਾਂਟ ਤੋਂ ਪਹਿਲਾਂ ਵਿਚਾਰ ਲਈ ਭੇਜੀ ਸੀਗੀ। ਸੂਬਾਈ ਸਰਕਾਰ ਦੇ ਵੱਲੋਂ ਦੁਹਰਾਅ ਵਾਲੇ ਨਾਵਾਂ ਦੇ ਉੱਤੇ ਤੇ ਉਪ ਨਾਮ ਜਿਹੜੇ ਸੀਗੇ ਉਹਨਾਂ ਨੂੰ ਛਾਂਟੇ ਜਾਣ ਤੋਂ ਬਾਅਦ 169 ਨਾਮ ਬਚੇ ਸੀਗੇ। 20 ਜੁਲਾਈ 2010 ਨੂੰ ਫਤਿਹਗੜ੍ਹ ਸਾਹਿਬ ਦੀ ਫੇਰੀ ਦੇ ਉੱਤੇ ਜਦੋਂ ਆਏ ਪ੍ਰਧਾਨ ਮੰਤਰੀ, ਤਾਂ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਜਿਹੜੀ ਉਹ ਕਹੀ ਸੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾਈ ਸਰਕਾਰ ਨੂੰ ਵੈਰੀਫਿਕੇਸ਼ਨ ਦੇ ਵਾਸਤੇ 185 ਕੇਸਾਂ ਦੀ ਸੂਚੀ ਭੇਜੀ ਸੀ। 12 ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਅੰਡਰ ਸੈਕਟਰੀ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਕਾਲੀ ਸੂਚੀ ਦੇ ਮਾਮਲੇ ਦੇ ਉੱਤੇ ਹਲਫੀਆ ਬਿਆਨ ਜਿਹੜਾ ਦਾਇਰ ਕੀਤਾ ਸੀਗਾ। ਉਸ ਹਲਫੀਆ ਬਿਆਨ ਦੇ ਵਿੱਚ ਇਹ ਸੂਚੀ 141 ਬੰਦਿਆਂ ਦੀ ਜਿਹੜੀ ਹੈ ਜੀ ਉਹ ਦੱਸੀ ਗਈ ਹੈ। ਉਹਨੇ ਉਦੋਂ ਇਹ ਕਿਹਾ ਸੀਗਾ ਜੀ ਕਿ ਹੁਣ ਜਿਹੜੇ ਨਾਂ ਨੇ ਸਿਰਫ 28 ਰਹਿ ਗਏ ਨੇ, ਬਾਕੀ ਜਿਹੜੇ ਆ ਉਹ ਕੱਟ ਦਿੱਤੇ ਗਏ ਆ। ਸੋ ਇਹ ਅੰਕੜੇ ਹੀ ਨਹੀਂ ਮਿਲਦੇ ਜੀ ਕਿ ਕਾਲੀ ਸੂਚੀ ਹੈਗੀ ਕਿੰਨੀ ਆ, ਜਿਹਦੇ ਤੋਂ ਉਹ ਲੱਗਦਾ ਜੀ ਕਿ ਪੰਜਾਬ ਦੇ ਸਿਰ ਚੜੇ ਕਰਜ਼ੇ ਵਾਂਗੂ ਕੁਝ ਬੈਠੇ ਜਿਹੜੇ ਉੱਥੇ ਅਫਸਰ ਨੇ ਉਹ ਆਪੇ ਹੀ ਇਹ ਸੂਚੀਆਂ ਬਣਾਉਂਦੇ ਨੇ, ਆਪੇ ਹੀ ਇਹਨਾਂ ਨੂੰ ਜਿਹੜਾ ਜੀ ਉਹ ਢਾਉਂਦੇ ਨੇ। ਰੀਅਲ ਪਿਕਚਰ ਕੀ ਆ ਇਹ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਬਣਾਈ ਕਿਉਂ ਗਈ, ਕਿਹਦੇ ਕੋਲੇ ਅਥਾਰਟੀ ਆ, ਕਿਹਨੇ ਜਿਹੜਾ ਜੀ ਇਹ ਲੱਭੇ ਕਿ ਕਿਹੜੇ ਕਿਹੜੇ ਬੰਦੇ ਜਿਹੜੇ ਨੇ ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਵਾਰਦਾਤ ਦੇ ਵਿੱਚ ਹਿੱਸਾ ਲਿਆ, ਕੋਈ ਉਹਨਾਂ ਦੇ ਉੱਤੇ ਕੇਸ ਪੈਂਡਿੰਗ ਆ, ਕੋਈ ਪੁਲਿਸ ਦੇ ਕੋਲੇ ਪਰਚਾ ਆ। ਜੇ ਇਹ ਸਾਰੀ ਡਿਟੇਲ ਦੇ ਵਿੱਚ ਜਾਇਆ ਜਾਵੇ ਤਾਂ ਲੈ ਦੇ ਕੇ ਇਹਦੇ ਵਿੱਚੋਂ ਬਹੁਤਾ ਕੁਝ ਨਿਕਲਣਾ ਨਹੀਂਗਾ। ਹਾਂ ਇੰਨਾ ਜ਼ਰੂਰ ਹੈ, ਜਦੋਂ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਇਹ ਮੁੱਦਾ ਜਿਹੜਾ ਜੀ ਉਹ ਭਖਦਾ ਜ਼ਰੂਰ ਹੈ, ਪ੍ਰਵਾਸੀ ਪੰਜਾਬੀਆਂ ਦੀ, ਪ੍ਰਵਾਸੀ ਭਾਰਤੀਆਂ ਦੀ ਇਹ ਕਾਲੀ ਸੂਚੀ ਵਾਲਾ। ਜੀ ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਭਾਰਤ ਦੇ ਦਾਅਵੇ ਵੱਡੇ ਪਰ ਮੈਡਲ 2 ਹੀ ਜਿੱਤ ਸਕੇ ਰੀਓ ਓਲੰਪਿਕਸ 'ਚ। ਜਦੋਂ ਗਈ ਸੀ ਜੀ ਭਾਰਤੀ ਟੀਮ, ਐਕਚੁਅਲੀ ਨਰਸਿੰਗ ਦਾ ਜਦੋਂ ਮਾਮਲਾ ਸਾਹਮਣੇ ਆਇਆ ਸੀਗਾ, ਕਹਾਣੀ ਤਾਂ ਉਦੋਂ ਦਿਸਣ ਲੱਗ ਪਈ ਸੀ ਵੀ ਝੋਨੇ ਵਾਲੇ ਪਿੰਡ ਜਿਹੜੇ ਪਰਾਲੀਆਂ ਪਛਾਣੇ ਜਾਂਦੇ ਨੇ ਵੀ ਹੈ ਕੀ ਹੈ ਇਹਦੇ ਵਿੱਚ, ਕਿਹੋ ਜੀ ਸਿਆਸਤ ਦਾ ਦਖਲ ਹੈ ਤੇ ਕਿੰਨੀ ਗੰਦੀ ਰਾਜਨੀਤੀ ਜਿਹੜੀ ਹੈ ਨਾ ਜੀ ਉਹ ਇਹਨਾਂ ਵਿਚਾਰੇ ਖਿਡਾਰੀਆਂ ਦੇ ਨਾਲ ਜਿਹੜੀ ਆ ਉਹ ਕੀਤੀ ਜਾਂਦੀ ਆ। ਨਰਸਿੰਘ ਯਾਦਵ ਦਾ ਕੈਰੀਅਰ ਜਿਹੜਾ ਜੀ ਉਹ ਤਬਾਹ ਕਰਕੇ ਰੱਖ ਦਿੱਤਾ ਇਸ ਰਾਜਨੀਤੀ ਨੇ। ਅਦਰਵਾਈਜ਼ ਜਿੰਨੇ ਉਹਦੇ ਨਾਲ ਪ੍ਰੈਕਟਿਸ ਕਰਨ ਵਾਲੇ ਜਾਂ ਜਿਹੜੇ ਇੱਥੇ NIS ਦੇ ਵਿੱਚ ਵੀ ਨਹੀਂ, ਉਹ ਵੀ ਇਹ ਕਹਿੰਦੇ ਨੇ ਕਿ ਉਹ ਹੋ ਹੀ ਨਹੀਂ ਸਕਦਾ ਕਿ ਡਰੱਗ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਵੇ, ਕਿਉਂਕਿ ਇੱਥੇ ਕਾਫੀ ਦੇਰ ਉਹ ਪ੍ਰੈਕਟਿਸ ਕਰਦਾ ਰਿਹਾ। ਉਧਰ ਬੈਡਮਿੰਟਨ ਸਟਾਰ PV ਸਿੰਧੂ ਦੇ ਚਾਂਦੀ ਤੇ ਮਹਿਲਾ ਭਲਵਾਨ ਜਿਹੜੇ ਸਾਕਸ਼ੀ ਮਲਿਕ ਦੇ ਕਾਂਸੀ ਦੇ ਤਗਮੇ ਦੇ ਬਾਵਜੂਦ ਵੱਡੇ ਖਿਡਾਰੀ ਜਿਹੜੇ ਨੇ ਜੀ ਉਹ ਫਲॉप ਹੋਏ ਨੇ। ਔਰ ਰੀਓ ਓਲੰਪਿਕ ਦੀ ਮੁਹਿੰਮ ਜਿਹੜੀ ਹੈ ਜੀ ਸਿਰਫ 2 ਤਗਮਿਆਂ ਦੇ ਨਾਲ ਜਿਹੜੀ ਆ ਉਹ ਖਤਮ ਹੋ ਗਈ ਆ। ਭਾਰਤ ਨੂੰ 118 ਖਿਡਾਰੀ ਭੇਜਣ ਦੇ ਬਾਵਜੂਦ 2 ਤਗਮੇ ਮਿਲੇ ਨੇ। ਪਿਛਲੀਆਂ ਲੰਡਨ ਓਲੰਪਿਕ ਦੇ ਵਿੱਚ ਦੇਸ਼ ਨੇ 2 ਚਾਂਦੀ 4 ਕਾਂਸੀ ਦੇ ਸਣੇ 6 ਤਗਮੇ ਜਿਹੜੇ ਉਹ ਜਿੱਤੇ ਸੀਗੇ। 2008 ਦੀਆਂ ਪੇਚਿੰਗ ਓਲੰਪਿਕ ਦੇ ਵਿੱਚ ਭਾਰਤ ਨੇ 1 ਸੋਨੇ ਤੇ 2 ਕਾਂਸੀ ਦੇ ਸਣੇ 3 ਤਗਮੇ ਜਿਹੜੇ ਉਹ ਜਿੱਤੇ ਸੀਗੇ। ਇਸ ਵਾਰੀ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਭਾਰਤ ਦੇ ਵਾਸਤੇ 10 ਤੋਂ 15 ਤਗਮਿਆਂ ਦਾ ਦਾਅਵਾ ਕੀਤਾ ਸੀਗਾ, ਜਦੋਂ ਕਿ ਸਾਬਕਾ ਖੇਡ ਮੰਤਰੀ ਸਰਬਾਨੰਦ ਸੋਨੋਵਾਲ ਨੇ 10 ਤਗਮੇ ਤੇ ਉਦੋਂ ਬਾਅਦ ਕੁਝ ਸਮੇਂ ਲਈ ਖੇਡ ਮੰਤਰਾਲਾ ਸੰਭਾਲਣ ਵਾਲੇ ਜਤਿੰਦਰ ਸਿੰਘ ਨੇ ਲੰਡਨ ਦੇ ਤਗਮੇ ਦੁੱਗਣੇ ਹੋਣ ਦਾ ਦਾਅਵਾ ਕੀਤਾ ਸੀਗਾ, ਪਰ ਸਾਰੇ ਦਾਅਵੇ ਧਰਾਏ ਰਹਿ ਗਏ। ਇੱਕ ਵੀਡੀਓ ਬੜੀ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਉਹ ਹੈਗੀ ਹੈ ਜੀ 13 ਦੀ 13 ਦੀ, ਜਿਹਦੇ ਵਿੱਚ ਇਹ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੋਰੀ ਕਿਸੇ ਜਗ੍ਹਾ ਦੇ ਉੱਤੇ ਲੈਕਚਰ ਜਿਹੜਾ ਜੀ ਉਹ ਕਰ ਰਹੇ ਨੇ। ਉਹ ਕਹਿੰਦੇ ਜੀ ਕਿ ਜਿਹੜੀ ਮੌਜੂਦਾ ਸਰਕਾਰ ਆ ਇਹਨੂੰ ਤਾਂ ਪਤਾ ਹੀ ਨਹੀਂ ਖੇਡਾਂ ਦੇ ਵਿੱਚ ਕਿਵੇਂ ਤਗਮੇ ਜਿਹੜੇ ਆ ਜੀ ਉਹ ਜਿੱਤੇ ਜਾਂਦੇ ਆ। ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਦੀ ਬਣਾਓ ਸਰਕਾਰ, ਉਦੋਂ ਬਾਅਦ ਅਸੀਂ ਤਾਂ ਸੈਨਾ ਵਾਲਿਆਂ ਨੂੰ ਲਾਵਾਂਗੇ ਵੀ ਦਿਓ ਟ੍ਰੇਨਿੰਗ। ਉਹ ਕਹਿੰਦੇ ਜਦੋਂ ਸੈਨਾ ਨੂੰ ਅਸੀਂ ਟ੍ਰੇਨਿੰਗ ਤੇ ਲਾਤਾ 10-15 ਮੈਡਲ ਤਾਂ ਇਹਨਾਂ ਨੇ ਐਵੇਂ ਹੀ ਹੱਥ ਜਾ ਮਾਰ ਕੇ ਜਿਹੜੇ ਉਹ ਇਕੱਠੇ ਕਰ ਲਿਆਉਣੇ ਆ। ਇਹ ਜਿਹੜੀ ਇਹਦੀ ਗੱਲ ਚੱਲ ਰਹੀ ਹੈ। ਹੁਣ 14 ਚ ਆ ਗਈ ਸਰਕਾਰ, 2.5 ਸਾਲ ਬਾਅਦ ਜਿਹੜੀ ਹੈ ਜੀ ਓਲੰਪਿਕ ਹੋਈ ਤੇ ਉਹਦੇ ਵਿੱਚ ਹਾਲਾਤ ਜਿਹੜੇ ਜੀ ਉਹ ਬਣ ਗਏ ਸਾਰਿਆਂ ਦੇ ਸਾਹਮਣੇ ਨੇ। ਬਿਲਕੁਲ ਸਭ ਦੇ ਸਾਹਮਣੇ ਨੇ ਜੀ। ਅਗਲੀ ਜੇ ਆਪਾਂ ਗੱਲ ਕਰੀਏ ਪੰਨੂ ਜੀ ਵੀ ਮੁੱਖ ਮੰਤਰੀ ਪ੍ਰਕਾਸ਼ ਬਾਦਲ ਉਹਨਾਂ ਦੇ ਘਰ ਦੇ ਮੂਹਰੇ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਭਾਈ ਵਡਾਲਾ ਹੋਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਬਿਲਕੁਲ, ਇਹ ਬਲਦੇਵ ਸਿੰਘ ਵਡਾਲਾ ਹੋਰੀ ਉਹੀ ਨੇ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੂੰ ਸਜ਼ਾ ਇਹ ਮਿਲੀ ਕਿ ਉਹਨਾਂ ਨੇ ਇੱਕ ਸ਼ਬਦ ਗਾਇਨ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜਾ ਸੀਗਾ ਜੀ ਉਹ ਕਰ ਦਿੱਤਾ ਸੀਗਾ, ਔਰ ਉਹਨਾਂ ਨੂੰ ਕੀਰਤਨ ਤੋਂ ਜਿਹੜਾ ਸੀਗਾ ਉਹ ਹਟਾ ਦਿੱਤਾ ਗਿਆ।
ਸੰਘਰਸ਼ ਕਰ ਰਹੇ ਨੇ ਜੀ। ਉਹਨਾਂ ਨੇ ਕਾਫੀ ਜਿਹੜੇ ਜੋੜੇ ਵੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ। ਇਹ ਕਿਹਾ ਜਾ ਰਿਹਾ ਜੀ ਕਿ ਆਉਣ ਵਾਲੀਆਂ ਜਿਹੜੀਆਂ ਸੰਭਾਵੀ ਚੋਣਾਂ ਨੇ ਉਹਦੇ ਵਿੱਚ ਇੱਕ ਗਰੁੱਪ ਜਿਹੜਾ ਜੀ ਉਹ ਉੱਭਰ ਕੇ ਸਾਹਮਣੇ ਆ ਸਕਦਾ ਹੈ, ਜਿਹਨੂੰ ਬਲਦੇਵ ਸਿੰਘ ਵਡਾਲਾ ਹੋਰੀ ਜਿਹੜਾ ਜੀ ਉਹ ਅਗਵਾਈ ਕਰ ਸਕਦੇ ਨੇ। ਇਸ ਕਰਕੇ ਉਹ ਸਰਕਾਰ ਦੀਆਂ ਅੱਖਾਂ 'ਚ ਵੀ ਰੜਕਦੇ ਨੇ ਜੀ। ਪਿਛਲੇ ਦਿਨੀ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਜਿਹੜਾ ਜੀ ਅਸੀਂ ਕੀਰਤਨ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਠੀ ਦੇ ਸਾਹਮਣੇ। ਪਹਿਲਾਂ ਪੁਲਿਸ ਜਿਹੜੀ ਸੀਗੀ ਜੀ ਉਹਨਾਂ ਦੇ ਘਰ ਦੇ ਵਿੱਚ ਅੱਧੀ ਰਾਤੇ ਜਿਹੜਾ ਸੀਗਾ ਜੀ ਉਹ ਭਾਈ ਵਡਾਲਾ ਨੂੰ ਲੱਭਣ ਦੇ ਵਾਸਤੇ ਗਈ। ਉਹ ਤਾਂ ਉੱਥੇ ਲੱਭੇ ਨਹੀਂ, ਪਹਿਲਾਂ ਹੀ ਆਸੇ ਪਾਸੇ ਜਿਹੜਾ ਹੋ ਗਏ ਸਨ, ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਪਰ ਲੱਭੇ ਨਹੀਂ। ਅਖੀਰ ਜਿਹੜਾ ਜੀ ਉਹ ਕੋਠੀ ਦੇ ਨੇੜੇ ਆ ਨਿਕਲੇ ਔਰ ਉਹਨਾਂ ਨੇ ਜਿਹੜੀ ਡੇਟ ਐਲਾਨ ਕੀਤੀ ਸੀ ਉਦੋਂ ਪਹਿਲਾਂ ਹੀ ਪੁਲਿਸ ਜਿਹੜੀ ਸੀ ਉਹ ਪਹੁੰਚ ਗਈ ਤੇ ਪੁਲਿਸ ਨੇ ਭਾਈ ਵਡਾਲਾ ਤੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਤਬਲਾ ਵਾਦਕ 2 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ 107-51 ਦੇ ਤਹਿਤ ਜੀ। ਔਰ ਜਿਹੜੇ ਵਡਾਲਾ ਸਾਹਿਬ ਨੇ ਉਹਨਾਂ ਨੇ ਜਿਹੜਾ ਜੀ ਇਹ ਦੋਸ਼ ਲਾਇਆ ਕਿ ਅਕਾਲੀ ਦਲ ਜਿਹੜਾ ਜੀ ਉਹ ਮਹਿਜ਼ ਪੰਜਾਬੀ ਪਾਰਟੀ ਬਣ ਗਈ ਆ। ਇਹਦੇ ਉੱਤੇ ਪੰਥ ਪ੍ਰਸਤੀ ਦੀ ਜਗ੍ਹਾ ਉੱਤੇ ਪਰਿਵਾਰ ਪ੍ਰਸਤੀ ਜਿਹੜੀ ਆ ਉਹ ਭਾਰੀ ਹੋ ਗਈ ਆ। ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਨੂੰ ਉਹ ਉਹਦਾ ਰਾਜਸੀ ਧਰਮ ਚੇਤੇ ਕਰਵਾਉਣ ਆਏ ਸੀਗੇ, ਪਰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹਨੇ ਇਹ ਸਿੱਧ ਕਰਤਾ ਜੀ ਕਿ ਇੱਥੇ ਕੋਈ ਵਿਅਕਤੀ ਜਿਹੜਾ ਜੀ ਆਪਣੀ ਗੱਲ ਨਹੀਂ ਕਹਿ ਸਕਦਾ, ਉਹ ਚਾਹੇ ਕੀਰਤਨ ਦੇ ਰੂਪ ਦੇ ਵਿੱਚ ਹੀ ਕਿਉਂ ਨਾ ਹੋਵੇ। ਸੋ ਅਜੇ ਤੱਕ ਜਿਹੜੀਆਂ ਪੰਥਕ ਧਿਰਾਂ ਨੇ ਜੀ ਉਹਨਾਂ ਵੱਲੋਂ ਇਹਦੇ ਉੱਤੇ ਕੋਈ ਹੋਰ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਆਇਆ, ਜਦੋਂ ਕਿ ਆਉਣਾ ਚਾਹੀਦਾ ਸੀਗਾ ਇਹਦੇ ਉੱਤੇ। ਸੋ ਜਿੱਥੋਂ ਸ਼ਾਇਦ ਸਰਕਾਰ ਕਿਤੇ ਨਾ ਕਿਤੇ ਖੁਸ਼ ਹੋਊਗੀ ਵੀ ਪਾਟੋ ਧਾਰ ਹੋਈਆਂ ਫਿਰਦੀਆਂ ਜਿਹੜੀਆਂ ਪੰਥਕ ਧਿਰਾਂ ਜੀ ਉਹ ਯੂਨਾਈਟਿਡ ਨਹੀਂ ਹੈਗੀਆਂ। ਇਸ ਮਸਲੇ ਦੇ ਉੱਤੇ ਜ਼ਰੂਰ ਜਿਹੜਾ ਸੀਗਾ ਉਹ ਸਾਰਿਆਂ ਨੂੰ ਬੋਲਣਾ ਚਾਹੀਦਾ ਸੀ ਪਰ ਬੋਲੇ ਨਹੀਂ ਜੀ। ਜੀ ਅਗਲੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਡਿਜੀਟਲ ਕਿਡਨੈਪਿੰਗ। ਦੇਖੋ ਜੀ ਪੰਜਾਬ ਮੋਹਰੀ ਰੋਲ ਅਦਾ ਕਰ ਰਿਹਾ ਇਸ ਵੇਲੇ ਇਹੋ ਜਿਹੇ ਸਾਰੇ ਮਾਮਲਿਆਂ ਦੇ ਵਿੱਚ। ਉਹ ਚਾਹੇ 57 ਗੈਂਗਸਟਰਾਂ ਦੀ ਫੌਜ ਜਿਹੜੀ ਹੈ ਜੀ ਹੋਵੇ ਤੇ ਚਾਹੇ ਨਜਾਇਜ਼ ਅਸਲੇ ਵਾਲਾ ਹੋਵੇ ਤੇ ਚਾਹੇ ਜਾਇਜ਼ ਅਸਲੇ ਵਾਲਾ ਹੋਵੇ, ਜਿਵੇਂ ਰਿਓੜੀਆਂ ਵਾਂਗੂ ਅਸਲਾ ਜਿਹੜਾ ਵੰਡਿਆ ਜਾ ਰਿਹਾ। ਸ਼ਾਇਦ ਹੀ ਕਿਸੇ ਸੂਬੇ ਦੇ ਵਿੱਚ 10,000 ਰੁਪਏ ਦੀ ਐਪਲੀਕੇਸ਼ਨ ਹੋਊਗੀ, ਇੱਥੇ 10,000 ਰੁਪਏ ਦੀ ਐਪਲੀਕੇਸ਼ਨ ਲੈ ਕੇ ਲੋਕ ਜਿਹੜਾ ਜੀ ਉਹ ਬਣਾ ਰਹੇ ਨੇ ਜਿਹੜੇ ਲਾਇਸੈਂਸ ਨੇ। ਔਰ ਇਹ ਵੀ ਹੁਣ ਜਿਹੜਾ ਜੀ ਸਾਈਬਰ ਕ੍ਰਾਈਮ ਸੈੱਲ ਮੁਹਾਲੀ ਜਿਹੜਾ ਜੀ ਉਹਨੂੰ ਪਹਿਲੀ ਸ਼ਿਕਾਇਤ ਜਿਹੜੀ ਹੈ ਜੀ ਇਹ ਮਿਲੀ ਆ ਪੰਜਾਬ ਦੇ ਵਿੱਚ ਡਿਜੀਟਲ ਕਿਡਨੈਪਿੰਗ ਦੀ। ਔਰ ਇਹਦੇ ਵਿੱਚ ਜਿਹੜਾ ਕਿਸੇ ਵਿਅਕਤੀ ਨੂੰ ਫਰੌਤੀ ਦੇ ਵਾਸਤੇ ਅਗਵਾ ਨਹੀਂ ਕੀਤਾ ਗਿਆ, ਪਰ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹ ਡਿਜੀਟਲ ਕਿਡਨੈਪਿੰਗ ਹੋਈ ਆ। ਹੈਕਰ ਜਿਹੜਾ ਜੀ ਉਹ ਕਿਸੇ ਵਿਅਕਤੀ ਜਾਂ ਉਸ ਕੰਪਨੀ ਦਾ ਸਾਰਾ ਡਾਟਾ ਜਿਹੜਾ ਜੀ ਉਹ ਲੌਕ ਕਰਕੇ ਉਹਨੂੰ ਰਿਲੀਜ਼ ਕਰਨ ਦੇ ਬਦਲੇ ਜਿਹੜੀ ਹੈ ਜੀ ਉਹ ਫਿਰੌਤੀ ਮੰਗ ਰਿਹਾ ਜੀ ਕਿ ਉਹਨੂੰ ਇੰਨੇ ਪੈਸੇ ਦਿੱਤੇ ਜਾਣ, ਨਹੀਂ ਤਾਂ ਉਹਦਾ ਡਾਟਾ ਜਿਹੜਾ ਜੀ ਉਹ ਪੂਰਾ ਉਡਾ ਦੂਗਾ। ਪੰਜਾਬ ਪੁਲਿਸ ਤੇ ਸਾਈਬਰ ਕ੍ਰਾਈਮ ਜਿਹੜਾ ਜੀ ਉਹ ਇਹਦੀ ਜਾਂਚ ਕਰ ਰਿਹਾ। ਸ਼ਿਕਾਇਤਕਰਤਾ ਜਿਹੜਾ ਜੀ ਉਹ ਆਯੁਰਵੈਦਿਕ ਕੰਪਨੀ ਚਲਾਉਂਦਾ ਹੈ, ਇੱਥੇ ਇੱਕ ਵਿਦਿਅਕ ਸੰਸਥਾ ਜਿਹੜੀ ਹੈ ਜੀ ਉਹ ਚਲਾਉਂਦਾ। ਉਹਦਾ ਇੱਕ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹਦਾ ਕੰਪਿਊਟਰ ਹੈਕ ਹੋ ਗਿਆ। ਹੈਕਰਾਂ ਨੇ ਫਾਈਲਾਂ ਜਿਹੜੀਆਂ ਸੀ ਉਹ ਲੌਕ ਕਰਤੀਆਂ ਔਰ ਉਹਨੂੰ ਰਿਲੀਜ਼ ਕਰਨ ਦੇ ਬਦਲੇ 5 ਬਿਟਕੋਇਨ ਜਿਹੜੇ ਉਹ ਮੰਗੇ ਨੇ। ਔਰ ਇਹ ਇੱਕ ਸਕਰੀਨ ਦੇ ਉੱਤੇ ਉਹਨਾਂ ਨੇ ਸੁਨੇਹਾ ਜਿਹੜਾ ਜੀ ਦਿੱਤਾ। ਬਿਟਕੋਇਨ ਦੀ ਜਿਹੜੀ ਕੀਮਤ ਆ ਜੀ ਉਹ 75,000 ਰੁਪਏ ਦੱਸੀ ਗਈ ਆ। ਸਾਈਬਰ ਕ੍ਰਾਈਮ ਸੈੱਲ ਜਿਹੜਾ ਜੀ ਉਹ ਇਹਦੇ ਉੱਤੇ ਜਿਹੜੀ ਛਾਣਬੀਣ ਕਰ ਰਿਹਾ ਕਿ ਇਹ ਹੈਕਰ ਜਿਹੜੇ ਉਹ ਕਿੱਥੋਂ ਦੇ ਨੇ। ਹੁਣ ਸਵਾਲ ਇਹ ਆ ਕਿ ਕੀ ਹੈਕਰ ਜਿਹੜੇ ਆ ਉਹ ਲੱਭੇ ਜਾ ਸਕਦੇ ਨੇ ਕਿ ਕਿਸ ਜਗ੍ਹਾ ਤੋਂ ਕੰਪਿਊਟਰ ਵਰਤ ਰਹੇ ਨੇ। ਜਿਨ੍ਹਾਂ ਨੇ ਡਾਟਾ ਲੌਕ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੌਕ ਜਿਹੜਾ ਜੀ ਉਹ ਕਰਕੇ ਰੱਖਿਆ ਹੋਇਆ ਜਿਹੜਾ ਉਹ ਹੋਊਗਾ। ਜਿਹੜੇ ਪੁਲਿਸ ਵਾਲੇ ਨੇ ਸਾਈਬਰ ਕ੍ਰਾਈਮ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਆਪਣਾ ਜਿਹੜਾ ਡਾਟਾ ਜੀ ਉਹਦਾ ਬੈਕਅਪ ਰੱਖੋ ਤਾਂ ਕਿ ਇਸ ਤਰ੍ਹਾਂ ਦੀ ਜਿਹੜੀ ਕਿਡਨੈਪਿੰਗ ਆ ਉਹ ਅੱਗੋਂ ਜਿਹੜੀ ਆ ਉਹ ਨਾ ਹੋਵੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਜਿਹੜਾ ਜੀ ਉਹ ਕ੍ਰਾਈਮ ਹੈ ਜਿਵੇਂ ਇਹ ਉੱਭਰ ਕੇ ਸਾਹਮਣੇ ਆ ਰਿਹਾ ਜੀ। ਹੋ ਸਕਦਾ ਹੈਕਰ ਜਿਹੜੇ ਨੇ ਜੀ ਉਹ ਵੱਡੀਆਂ ਕੰਪਨੀਆਂ ਦੇ ਦੁਆਲੇ ਉਹਨਾਂ ਤੋਂ ਫਰੌਤੀ ਲੈਣ ਦੇ ਚੱਕਰ ਦੇ ਵਿੱਚ ਇੱਦਾਂ ਉਹਨਾਂ ਦਾ ਡਾਟਾ ਹੁਣ ਹੈਕ ਜਿਹੜਾ ਜੀ ਉਹ ਜ਼ਿਆਦਾ ਕਰ ਸਕਦੇ ਨੇ। ਮਾੜੀ ਗੱਲ ਹੈ, ਬਦਕਿਸਮਤੀ ਵਾਲੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਅਜਿਹੀ ਜਿਹੜੀ ਹੈ ਜੀ ਉਹ ਜਿਹੜੀ ਕਿਡਨੈਪਿੰਗ ਆ ਉਹ ਹੋਈ ਆ ਔਰ ਇਹਦੀ ਸ਼ੁਰੂਆਤ ਇੱਥੋਂ ਹੋ ਰਹੀ ਹੈ। ਜੀ ਬਾਕੀ ਵੈਸੇ ਜਦੋਂ ਕੋਈ ਹੋਰ ਫੇਸਬੁੱਕ ਵਗੈਰਾ ਦੇ ਉੱਤੇ ਲਿਖਦੇ ਨੇ ਚਾਹੇ ਨਕਲੀ ਅਕਾਊਂਟ ਬਣਾ ਕੇ ਕਿਸੇ ਦੇ ਨਾਲ, ਉਹ ਤਾਂ ਇਹ ਝੱਟ ਲੱਭ ਲੈਂਦੇ ਨੇ। ਸੋ ਦੇਖਦੇ ਹਾਂ ਵੀ ਇਹਨਾਂ ਨੂੰ ਲੱਭਦੇ ਨੇ ਜਾਂ ਨਹੀਂ। ਅਗਲੀ ਗੱਲ ਕਰਦੇ ਹਾਂ SGPC ਦੀਆਂ ਜਿਹੜੀਆਂ ਸਰਾਵਾਂ ਆ ਉਸ ਦੇ ਉੱਤੇ ਪੁਲਿਸ ਵਾਲਿਆਂ ਵੱਲੋਂ ਕਬਜ਼ੇ। ਜੀ ਇਹ ਜਿਹੜੀ ਐਕਚੁਅਲੀ ਦੇਖਿਆ ਜਾਵੇ ਬਣਾਈਆਂ ਤਾਂ ਸਰਾਵਾਂ ਸੀਗੀਆਂ ਜੀ ਸੰਗਤ ਦੇ ਵਾਸਤੇ, ਪਰ ਸੰਗਤ ਅਕਸਰ ਜਿਹੜਾ ਜੀ ਇੱਕ ਕੰਪਲੇਂਟ ਤਾਂ ਕਰਦੀ ਹੈ ਨਾ ਜੀ ਕਿ ਉਹ ਜਦੋਂ
ਜਾਂਦੇ ਨੇ ਦਰਬਾਰ ਸਾਹਿਬ ਤੇ ਉੱਥੇ ਉਹਨਾਂ ਨੂੰ ਸਰਾਂ ਦੇ ਵਿੱਚ ਕਮਰਾ ਨਹੀਂ ਮਿਲਦਾ, ਸਰਾਂ 'ਚ ਕਮਰਾ ਲੈਣਾ ਤਾਂ ਉਹਦੇ ਵਾਸਤੇ ਤੁਹਾਡੀ ਵਾਕਫੀਅਤ ਜਿਹੜੀ ਹੈ ਜੀ ਉਹ ਕਿਸੇ ਉੱਚ ਨੇਤਾ ਦੇ ਨਾਲ ਹੋਣੀ ਚਾਹੀਦੀ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਫਿਰ ਸੱਤਾਧਾਰੀ ਧਿਰ ਦੇ ਨਾਲ। ਜੇ ਫੋਨ ਉਹਨਾਂ ਤੋਂ ਕਰਾਓਗੇ ਤਾਂ ਕਮਰਾ ਮਿਲੂਗਾ, ਨਹੀਂ ਤਾਂ ਘੜਿਆ ਘੜਾਇਆ ਜਿਹਾ ਜਵਾਬ ਹੁੰਦਾ ਜੀ ਕਮਰੇ ਸਾਰੇ ਬਿਜ਼ੀ ਨੇ, ਬਾਹਰ ਹੋਟਲ ਹੈਗੇ ਨੇ। ਕੁਝ ਤਾਂ ਜਿਹੜੇ ਕਾਊਂਟਰ ਤੇ ਬੈਠੇ ਨੇ ਜੀ ਉਹ ਹੋਟਲ ਦਾ ਕਾਰਡ ਵੀ ਦੇ ਦਿੰਦੇ ਆ ਕਿ ਆਹ ਹੋਟਲ ਠੀਕ ਹੈ, ਘੱਟ ਪੈਸੇ ਲੈਂਦਾ, ਉਹਨਾਂ ਦੇ ਨਾਲ ਮਿਲ ਮਿਲਾ ਕੇ ਜਿਹੜਾ ਜੀ ਇਹ ਸਾਰਾ ਕੁਝ ਕੀਤਾ ਜਾਂਦਾ। ਦੂਜੇ ਪਾਸੇ ਇਹ ਆ ਜੀ ਕਿ ਇਹਨਾਂ ਦੇ ਉੱਤੇ ਜਿਵੇਂ ਜਿਹੜੇ ਤਰੀਕੇ ਦੇ ਨਾਲ ਸੁਰੱਖਿਆ ਵਾਲੇ ਜਾਂ ਪੁਲਿਸ ਵਾਲੇ ਜਿਹੜੇ ਜੀ ਉਹ ਕਾਬਜ਼ ਨੇ, ਸੰਗਤ ਦੇ ਵਾਸਤੇ ਤਾਂ ਇਹ ਕਮਰੇ ਰਹੇ ਨਹੀਂ। ਅਕਾਲੀ ਮੰਤਰੀਆਂ, ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਜਿਹੜੇ ਸਿਕਿਉਰਿਟੀ ਵਾਲੇ ਨੇ ਉਹਨਾਂ ਨੂੰ ਤਕਰੀਬਨ ਪੱਕੇ ਹੀ ਕਮਰੇ ਜਿਹੜੇ ਆ ਜੀ ਉਹ ਦਿੱਤੇ ਹੋਏ ਨੇ। 7 ਸਰਾਵਾਂ ਨੇ ਜੀ ਜਿਨ੍ਹਾਂ ਦੇ ਵਿੱਚ ਕੋਈ 750 ਕਮਰਾ, ਇਹਨਾਂ ਦੇ ਵਿੱਚ 120 ਕਮਰੇ ਸਟੋਰ ਤੇ ਦਫ਼ਤਰੀ ਕੰਮ ਸਣੇ ਕਾਰ ਸੇਵਾ ਵਾਲੇ ਬਾਬਿਆਂ ਰਿਹਾਇਸ਼ ਦੇ ਵਾਸਤੇ ਵਰਤੇ ਜਾਂਦੇ ਨੇ। ਸੰਗਤ ਦੇ ਵਾਸਤੇ 630 ਕਮਰੇ ਨੇ। ਗੁਰੂ ਅੰਗਦ ਦੇਵ ਨਿਵਾਸ ਦੇ ਵਿੱਚ 136 ਕਮਰੇ ਨੇ, 8 ਕਮਰੇ ਸਟੋਰ ਜਾਂ ਹੋਰਾਂ ਕੰਮਾਂ ਲਈ ਵਰਤੇ ਜਾ ਰਹੇ ਨੇ। ਮਾਤਾ ਗੰਗਾ ਜੀ ਨਿਵਾਸ ਦੇ ਵਿੱਚ 100 ਕਮਰੇ ਨੇ ਤੇ 24 ਕਮਰੇ ਇੰਟਰਨੈਟ ਵਿਭਾਗ ਦੇ ਵਾਸਤੇ ਵਰਤੇ ਜਾਂਦੇ ਨੇ। ਗੁਰੂ ਹਰਗੋਬਿੰਦ ਨਿਵਾਸ ਦੇ ਵਿੱਚ 88 ਕਮਰੇ ਨੇ, 3 ਸਟੋਰ ਦੇ ਵਜੋਂ ਜਿਹੜਾ ਉਹ ਵਰਤੇ ਜਾਂਦੇ ਨੇ। NRI ਜਿਹੜਾ ਨਿਵਾਸ ਆ ਜੀ ਉਹਦੇ ਵਿੱਚ 49 ਕਮਰੇ ਨੇ ਤੇ 3 ਕਮਰੇ ਸਟੋਰ ਦੇ ਵਾਸਤੇ ਵਰਤੇ ਜਾਂਦੇ ਨੇ। ਗੁਰੂ ਰਾਮਦਾਸ ਸਰਾਂ ਦੇ ਵਿੱਚ 236 ਕਮਰੇ ਨੇ ਤੇ ਸੰਗਤ ਦੇ ਵਾਸਤੇ 138 ਜਿਹੜੇ ਜੀ ਉਹ ਕਮਰੇ ਨੇ। 74 ਹਾਲ ਕਮਰਿਆਂ ਚੋਂ 22 ਹਾਲ ਕਮਰੇ ਜਿਹੜੇ ਆ ਜੀ ਉਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਦਿੱਤੇ ਹੋਏ ਨੇ। ਜਿਹੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਜਿਹੜੀ ਉਹ ਸੰਗਤ ਆਉਂਦੀ ਹੈ ਜੀ ਉਹਨੂੰ ਕਿਸੇ ਜਗ੍ਹਾ ਕੋਈ ਕਮਰਾ ਨਹੀਂ ਮਿਲਦਾ। ਹਾਂ, ਤੁਸੀਂ ਫੋਨ ਤੇ ਗੱਲ ਕਰਾ ਦਿਓ, ਉੱਥੇ ਹੀ ਉਸੇ ਹੀ ਸਰਾਂ ਦੇ ਵਿੱਚ ਫਿਰ ਕਮਰਾ ਜਿਹੜਾ ਜੀ ਉਹ ਮਿੰਟ 'ਚ ਮਿਲ ਜਾਂਦਾ ਤੁਹਾਨੂੰ। ਮੈਂ ਕਿਹਾ ਜੀ ਫਿਰ ਜਿੰਨੇ ਮਰਜ਼ੀ ਲੈ ਲਓ ਉਹਨਾਂ ਤੋਂ। ਬਿਲਕੁਲ ਸਹੀ ਗੱਲ ਜੀ। ਅਗਲੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਵਿੱਚ ਬ੍ਰਾਹਮਣ ਸਭਾ ਸ਼ਾਮਲ ਜੀ। ਜਿਹੜੀ ਇਹ ਬ੍ਰਾਹਮਣ ਸਭਾ ਹੈ ਜੀ ਉਹਨੇ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਜੀ ਉਹ ਫੜਿਆ ਤੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪਾਸ਼ਰ ਜਿਹੜਾ ਜੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਦਾ ਐਲਾਨ ਜਿਹੜਾ ਉਹ ਕੀਤਾ। ਔਰ ਇਹ ਵੀ ਉਹਨਾਂ ਨੂੰ ਜਿਹੜਾ ਜੀ ਆਖਿਆ ਗਿਆ, ਦੱਸਿਆ ਗਿਆ ਕਿ ਇੱਕ ਜਿਹੜੇ ਪਾਰਟੀ ਦੇ ਵਿੱਚ ਕੁਝ ਜਿਹੜਾ ਸੰਵਿਧਾਨ ਹੈ ਕਿ ਇੱਕ ਮੈਂਬਰ ਤੋਂ ਵੱਧ ਜਿਹੜਾ ਜੀ ਉਹਨੂੰ ਟਿਕਟ ਨਹੀਂ ਮਿਲ ਸਕਦੀ, ਉਹਦੇ ਵਾਸਤੇ ਜਿਹੜਾ ਜੀ ਉਹਨਾਂ ਨੂੰ ਇਹ ਵੀ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਆ। ਪਰ ਉਹਨਾਂ ਨੇ ਇਹ ਕਿਹਾ ਜੀ ਕਿ ਉਹ ਬਿਨਾਂ ਕਿਸੇ ਸ਼ਰਤ ਤੋਂ ਇਸ ਪਾਰਟੀ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਰਹੇ ਨੇ। ਇਹ ਜਿਹੜਾ ਬ੍ਰਾਹਮਣ ਸਭਾ ਜੀ ਉਹਦੇ ਬਾਕੀ ਦੇ ਜਿਹੜੇ ਅਹੁਦੇਦਾਰ ਨੇ, ਮੀਤ ਪ੍ਰਧਾਨ ਨੇ, ਜਨਰਲ ਸੈਕਟਰੀ ਵਗੈਰਾ, ਉਹ ਸਾਰੇ ਜਿਹੜੇ ਪਹਿਲਾਂ ਹੀ ਇਹਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਔਰ ਦੂਜੇ ਪਾਸੇ ਥੋੜੀ ਜਿਹੀ ਜਿਹੜੀ ਹੈ ਜੀ ਉਥਲ ਪੁਥਲ ਵੀ ਹੋਈ ਆ ਆਮ ਆਦਮੀ ਪਾਰਟੀ ਦੇ ਵਿੱਚ। ਬਠਿੰਡਾ ਖੇਤਰ ਤੋਂ ਨੇ ਜੀ ਜਿਹੜੇ RTI ਵਿੰਗ ਦੇ ਜਨਰਲ ਸਕੱਤਰ ਬਣਾਏ ਗਏ ਸਨ ਹਰਮਿਲਾਪ ਸਿੰਘ ਗਰੇਵਾਲ, ਉਹਨਾਂ ਨੂੰ ਸ਼ਾਇਦ ਟਿਕਟ ਦੀ ਜਿਹੜੀ ਹੈ ਜੀ ਉਹ ਆਸ ਨਹੀਂ ਦਿਸ ਰਹੀ ਹੁਣ, ਜਿਹਦੇ ਕਰਕੇ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਅਸਤੀਫਾ ਜਿਹੜਾ ਜੀ ਦੇ ਦਿੱਤਾ। ਔਰ ਇਹ ਵੀ ਕਿਹਾ ਜੀ ਕਿ ਪਾਰਟੀ ਜਿਹੜੀ ਆ ਉਹ ਆਪਣੇ ਅਸਲ ਸਿਧਾਂਤਾਂ ਤੋਂ ਜਿਹੜੀ ਹੈ ਜੀ ਉਹ ਭਟਕ ਚੁੱਕੀ ਆ। ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਲੈ ਕੇ ਜਿਹੜੀਆਂ ਜੀ ਉਹ ਵੀ ਕਿਆਸ ਅਰਾਈਆਂ ਚੱਲੀ ਜਾ ਰਹੀਆਂ ਨੇ। ਉਹਨਾਂ ਨੇ ਕੇਜਰੀਵਾਲ ਹੋਰਾਂ ਤੋਂ ਮਿਲਣ ਦਾ ਸਮਾਂ ਮੰਗਿਆ ਸੀਗਾ, ਪਰ ਉਹਨਾਂ ਨੂੰ ਮਿਲਣ ਦਾ ਸਮਾਂ ਜਿਹੜਾ ਜੀ ਨਾ ਮਿਲਣਾ ਇਸ ਗੱਲ ਵੱਲ ਸੰਕੇਤ ਹੈ ਕਿ ਪਾਰਟੀ ਬਹੁਤੀ ਕੇਅਰ ਉਹਨਾਂ ਦੀ ਨਹੀਂ ਕਰ ਰਹੀ ਔਰ ਉਹ ਸੋਚਦੀ ਹੈ ਕਿ ਉਹ ਆਪ ਹੀ ਜਿਹੜਾ ਜੀ ਪਾਰਟੀ ਤੋਂ ਲਾਂਭੇ ਹੋ ਜਾਣ। ਦੂਜੇ ਪਾਸੇ ਕਨਸੋਆਂ ਜਿਹੜੀਆਂ ਜੀ ਉਹ ਚੱਲੀ ਜਾ ਰਹੀਆਂ ਨੇ ਕਿ ਇੱਕ ਧੜਾ ਜਿਹੜਾ ਜੀ ਉਹ ਇਕੱਠਾ ਹੋ ਸਕਦਾ ਡਾਕਟਰ ਗਾਂਧੀ ਹੋਰਾਂ ਦੀ ਅਗਵਾਈ ਦੇ ਵਿੱਚ। ਜਿਹੜੀ ਸਵਰਾਜ ਪਾਰਟੀ ਪ੍ਰੋਫੈਸਰ ਮਨਜੀਤ ਸਿੰਘ ਨੇ ਬਣਾਈ ਸੀ ਉਹ ਵੀ ਇਹਨਾਂ ਦਾ ਸਾਥ ਆ ਸਕਦਾ ਹੈ ਤੇ ਇਹਦੇ ਵਿੱਚ ਛੋਟੇਪੁਰ ਹੋਰੀ ਜਿਹੜੇ ਨੇ ਉਹ ਵੀ ਆ ਸਕਦੇ ਨੇ ਇਸ ਧੜੇ ਦੇ ਵਿੱਚ। ਇਹ ਕਿਆਸ ਅਰਾਈਆਂ ਜਿਹੜੀਆਂ ਜੀ ਉਹ ਪੰਜਾਬ 'ਚ ਵਾਹਵਾ ਚੱਲ ਰਹੀਆਂ ਨੇ। ਜੀ ਅਗਲੀ ਗੱਲ ਕਰਦੇ ਹਾਂ, ਕਾਂਗਰਸ ਦੇ ਸੁਨੀਲ ਜਾਖੜ ਹੁਣਾਂ ਨੇ ਕਹਿੰਦੇ ਆ ਜੀ ਬਿਜਲੀ ਸੰਬੰਧੀ ਜਿਹੜੇ ਆ ਜੀ ਉਹ ਪੋਤੜੇ ਫੋਲਣਗੇ। ਫੁੱਲੇ ਆ ਜੀ 3 ਪਾਵਰ ਪਲਾਂਟਾਂ ਦੇ ਉੱਤੇ 2935 ਕਰੋੜ ਰੁਪਏ ਦਾ ਕਥਿਤ ਤੌਰ ਦੇ ਉੱਤੇ ਜਿਹੜਾ ਜੀ ਉਹ ਘਪਲਾ ਉਹ ਉਹਨਾਂ ਨੇ ਨੰਗਿਆਂ ਜਿਹੜਾ ਜੀ ਕੀਤਾ। ਉਹਨਾਂ ਨੇ ਕਿਹਾ ਕਿ 5 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਇਹਦੇ ਵਿੱਚ ਲੇਖਾ ਜੋਖਾ ਜਿਹੜਾ ਜੀ ਇਹਦਾ ਮੰਗਿਆ ਜਾਊਗਾ। ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ 16-17 ਦੇ ਦੌਰਾਨ ਤਲਵੰਡੀ ਸਾਬੋ ਪ੍ਰਾਈਵੇਟ ਪਾਵਰ ਪਲਾਂਟ ਤੋਂ 3236 ਮਿਲੀਅਨ ਯੂਨਿਟ ਬਿਜਲੀ, 2348 ਕਰੋੜ ਰੁਪਏ ਦੀ, ਰਾਜਪੁਰਾ ਪ੍ਰਾਈਵੇਟ ਪਾਵਰ ਪਲਾਂਟ ਤੋਂ 7365 ਮਿਲੀਅਨ ਯੂਨਿਟ ਬਿਜਲੀ 3015 ਕਰੋੜ ਰੁਪਏ 'ਚ ਖਰੀਦਣ ਦਾ ਟੀਚਾ ਮਿੱਥਿਆ ਸੀ। ਸਰਕਾਰ ਤਲਵੰਡੀ ਸਾਬੋ ਪਲਾਂਟ ਤੋਂ ਕੋਈ 7.25 ਰੁਪਏ ਤੇ ਰਾਜਪੁਰਾ ਪਲਾਂਟ ਤੋਂ 4 ਰੁਪਏ 10 ਪੈਸੇ ਪ੍ਰਤੀ ਯੂਨਿਟ ਬਿਜਲੀ ਖਰੀਦ ਰਹੀ ਹੈ।
ਸਰਪਲਸ ਬਿਜਲੀ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਨੇ ਪ੍ਰਾਈਵੇਟ ਮਾਰਕੀਟ ਦੇ ਵਿੱਚੋਂ 8418 ਮਿਲੀਅਨ ਯੂਨਿਟ ਵਾਧੂ ਬਿਜਲੀ ਜਿਹੜੀ ਹੈ ਜੀ 2257 ਕਰੋੜ ਰੁਪਏ ਦੇ ਵਿੱਚ ਖਰੀਦਣ ਦਾ ਫੈਸਲਾ ਲਿਆ। ਜਾਖੜ ਸਾਹਿਬ ਨੇ ਦੱਸਿਆ ਜੀ ਕਿ ਸਰਕਾਰ ਨੇ ਪ੍ਰਾਈਵੇਟ ਮਾਰਕੀਟ ਦੇ ਵਿੱਚੋਂ ਬਿਜਲੀ 2 ਰੁਪਏ 68 ਪੈਸੇ ਜਿਹੜੀ ਪ੍ਰਤੀ ਯੂਨਿਟ ਖਰੀਦੀ ਹੈ, ਜਿਸ ਤੋਂ ਇਹ ਸਾਫ਼ ਹੈ ਜੀ ਕਿ ਸਰਕਾਰ ਤਲਵੰਡੀ ਸਾਬੋ ਤੇ ਰਾਜਪੁਰਾ ਪ੍ਰਾਈਵੇਟ ਪਲਾਂਟ ਤੋਂ ਮਾਰਕੀਟ ਦੇ ਨਾਲੋਂ ਤਿੱਗਣੀ ਕੀਮਤ ਦੇ ਉੱਤੇ ਤਕਰੀਬਨ ਜਿਹੜੀ ਹੈ ਜੀ ਉਹ ਬਿਜਲੀ ਖਰੀਦ ਰਹੀ ਹੈ। ਉਹਨਾਂ ਨੇ ਇਹ ਕਿਹਾ ਜੀ ਕਿ ਸਰਕਾਰ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਤੋਂ ਬਿਨਾਂ ਕੋਈ ਯੂਨਿਟ ਖਰੀਦਿਆ 414 ਕਰੋੜ ਰੁਪਏ ਠੇਕੇ ਦੀਆਂ ਨਿਰਧਾਰਤ ਸ਼ਰਤਾਂ ਦੇ ਅਨੁਸਾਰ ਮੁਹੱਈਆ ਜਿਹੜਾ ਜੀ ਉਹ ਕਰ ਰਹੀ ਹੈ। ਅਸਲ ਦੇ ਵਿੱਚ ਇਹ ਜਿਹੜਾ ਘਪਲਾ ਹੈ ਜੀ ਉਹ ਘਪਲਾ ਇਹ ਆ ਕਿ ਸਰਕਾਰ ਨੇ, ਕਿਉਂਕਿ ਇਹਦੇ ਵਿੱਚ ਸੱਤਾ ਧਾਰੀਏ ਜਾਂ ਜਿਹੜੇ ਜੀ ਲੀਡਰ ਵਗੈਰਾ ਨੇ, ਪੋਲੀਟੀਸ਼ੀਅਨ ਨੇ, ਉਹਨਾਂ ਦੇ ਹਿੱਸਾ ਪੱਤੀ ਨੇ ਜੀ। ਇਹਨਾਂ ਨੇ ਕੀਤਾ ਕੀ ਹੋਇਆ ਜੀ ਕਿ ਇੰਨੀ ਬਿਜਲੀ ਅਸੀਂ ਤੁਹਾਡੇ ਤੋਂ ਇਸ ਰੇਟ ਤੇ ਜਿਹੜੀ ਹੈ ਜੀ ਉਹ ਖਰੀਦਾਂਗੇ, ਫਿਰ ਜਿਹੜੇ ਸਰਕਾਰ ਦੇ ਥਰਮਲ ਪਲਾਂਟ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਤੇ ਜਿਹੜੀ ਬਿਜਲੀ ਹੈ ਜੀ ਉਹ ਇਹਨਾਂ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਨੇ ਉਹਨਾਂ ਤੋਂ ਖਰੀਦੀ ਜਾਂਦੀ ਹੈ ਮਹਿੰਗੇ ਭਾਅ ਦੇ ਉੱਤੇ ਤੇ ਅੱਗੋਂ ਕਚੂਮਰ ਜਿਹੜਾ ਜੀ ਉਹ ਲੋਕਾਂ ਦਾ ਕੱਢਣ ਦੇ ਵਾਸਤੇ। ਜੀ ਜੀ ਬਿਲਕੁਲ। ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮਮਤਾ ਬੈਨਰਜੀ ਫੇਰ ਹੁਣ ਸਖਤ ਬੋਲੀ, ਮੋਦੀ ਦੇਸ਼ ਨੂੰ ਕਰੇ ਪਿਆ ਗਰਕ ਭਾਈ। ਜੀ, ਮਮਤਾ ਬੈਨਰਜੀ ਫੇਰ ਹੁਣ ਸਖਤ ਬੋਲੀ, ਮੋਦੀ ਦੇਸ਼ ਨੂੰ ਕਰੇ ਪਿਆ ਗਰਕ ਭਾਈ, ਕਈਆਂ ਗੱਲਾਂ ਦੀ ਗੱਲ ਨਿਚੋੜ ਕਹਿੰਦੀ ਦਿੱਤਾ ਕੱਢ ਸਿਆਸਤ ਦਾ ਅਰਕ ਭਾਈ। ਮਮਤਾ ਆਖਿਆ ਮੋਦੀ ਦੇ ਭਾਸ਼ਣਾਂ ਤੋਂ ਫਿਰਕੂ ਸਾਫ਼ ਹੈ ਦਿਸਦਾ ਫਰਕ ਭਾਈ, ਫਿਰਕੇਦਾਰੀ ਦੇ ਫਰਕ ਨੇ ਦੇਸ਼ ਪਹਿਲਾਂ ਕੀਤਾ ਪਿਆ ਸਵਰਗ ਤੋਂ ਨਰਕ ਭਾਈ। ਜੀ, ਲੋਕਤੰਤਰ ਦਾ ਕਹਿੰਦੀ ਸੀ ਮਾਣ ਜਿੰਨਾ ਉਹ ਵੀ ਮੋਦੀ ਨੇ ਬਿੱਲੇ ਹੀ ਲਾ ਛੱਡਣਾ। ਲੋਕਤੰਤਰ ਦਾ ਕਹਿੰਦੀ ਸੀ ਮਾਣ ਜਿੰਨਾ ਉਹ ਵੀ ਮੋਦੀ ਨੇ ਬਿੱਲੇ ਹੀ ਲਾ ਛੱਡਣਾ, ਖੋਰਾ ਰੀਤ ਰਵਾਇਤ ਨੂੰ ਲਾਈ ਜਾਂਦਾ ਇਹਨੇ ਜਾਪਦਾ ਭੋਗ ਜਿਹਾ ਪਾ ਛੱਡਣਾ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।